ਪੰਜਾਬੀ ਰੇਡੀਓ USA ਸੁਣ ਰਹੇ ਸਾਰੀ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੁੰਦੇ ਨੇ ਮੈਂਟੂ ਗੁਰਸਰੀਆ ਜੀ, ਦੱਸਦੇ ਨੇ ਕੀ ਕੁਛ ਪੰਜਾਬ ਦੇ ਵਿੱਚ ਉਥਲ ਪੁਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਖਾਲਸਾ ਇੰਸ਼ੋਰੈਂਸ ਏਜੰਸੀ 4082722500, ਬਲਜਿੰਦਰ ਸਿੰਘ ਨਿੱਜਰ, ਵੁਡਲੈਂਡ ਕ੍ਰਿਸ਼ਨ ਧਨੌਤਾ ਜੂਬਾ ਸਿਰੀ, ਪਰਮਜੀਤ ਕੌਰ ਰੰਗੀ ਵਾਕਾਵੇਲ, ਜੀਐਨ ਲੂ ਐਂਡ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ, ਨਵੇਂ ਪੁਰਾਣੇ ਟਾਇਰਾਂ ਦਾ। ਸੈਂਟਾਨੇਲਾ ਤੇ ਮੰਡੇਰਾ ਦੇ ਵਿੱਚ ਇਹਨਾਂ ਦੀਆਂ ਦੋ ਲੋਕੇਸ਼ਨਾਂ ਨੇ। ਨਿਮਾ ਸੋਤਾ ਜੀ ਨੂੰ ਕਾਲ ਕਰ ਸਕਦੇ ਹੋ 2092770113, ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਜੀ 5593744541। ਇਹਨਾਂ ਤੋਂ ਤੁਸੀਂ ਟਰੱਕ ਦਾ ਲਾਇਸੈਂਸ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਉਥਲ ਪੁਥਲ ਦੀ ਜਦ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਬਹੁਤ ਕੁਝ ਹੋ ਰਿਹਾ ਆ। ਕੀ ਕੋਸ਼ਿਸ਼ਾਂ ਹੋ ਰਹੀਆਂ ਲੁਧਿਆਣੇ ਵਿੱਚ, ਜਿਹੜਾ ਬੰਬ ਬਲਾਸਟ ਹੋਇਆ ਤਾਂ ਉਹ 'ਚ 2 ਮੌਤਾਂ ਵੀ ਹੋ ਗਈਆਂ। ਹਾਂਜੀ ਹਾਂਜੀ, ਦੇਖੋ ਬਹੁਤ ਮੰਦਭਾਗੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ। ਗੱਲ ਇਹ ਹੈ ਕਿ ਅਜੇ 2-4 ਦਿਨ ਪਹਿਲਾਂ ਵਾਲੀਆਂ ਜਿਹੜੀਆਂ ਘਟਨਾਵਾਂ ਸੀਗੀਆਂ, ਉਹਨਾਂ ਦੀ ਇਸ ਤਰ੍ਹਾਂ ਦੀ ਪਰਛਾਈ ਸਾਡੇ ਜ਼ਿਹਨ ਦੇ ਵਿੱਚ ਸੀ, ਜਿਹਨੂੰ ਆਪਾਂ ਡਰਾਵਨੀ ਆਖ ਸਕਦੇ। ਤੇ ਅਚਾਨਕ ਇਹ ਖਬਰ ਆ ਜਾਂਦੀ ਹੈ ਕਿ ਬਲਾਸਟ ਹੋ ਗਿਆ। ਔਰ ਪੰਜਾਬ ਜਿਹਨੇ ਪਹਿਲਾਂ ਹੀ ਬੜੇ ਸਾਲ ਖਾਧੇ ਆ, ਤੁਹਾਨੂੰ ਪਤਾ ਹੀ ਆ, ਉਹ ਤੇ ਬਰੂਦ ਦੇ ਨਾਂ ਤੋਂ ਹੀ ਕੰਮ ਜਾਂਦਾ ਹੈ। ਸੋ ਜਿਵੇਂ ਬਲਾਸਟ ਹੋ ਗਿਆ ਖਬਰ ਬਾਹਰ ਆਈ, ਲੋਕਾਂ ਦੇ ਕੰਨ ਖੜੇ ਹੋ ਗਏ, ਜਿਹੜੇ ਕਿ ਅੱਧੇ ਕੁ ਪਹਿਲਾਂ ਹੀ ਕੰਨ ਖਲੋਤੇ ਪਏ ਨੇ। ਤਾਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਬਲਾਸਟ ਹੈ ਜਿਹੜਾ ਲੁਧਿਆਣੇ ਕੋਰਟ ਕੰਪਲੈਕਸ ਦੀ 2nd ਮੰਜ਼ਿਲ ਦੇ ਇੱਕ ਟਾਇਲਟ 'ਚ ਹੋਇਆ ਵਾ। ਫਿਰ ਇਹ ਕਿਹਾ ਗਿਆ ਕਿ ਫਦਾਇਲ ਹਮਲਾ ਹੈ, ਬੰਬ ਬਲਾਸਟ ਹੈ। ਮਤਲਬ ਕਿ ਇਸ ਤਰ੍ਹਾਂ ਦੀਆਂ ਕੰਟਰਾਡਿਕਟ ਖਬਰਾਂ ਆਈਆਂ। ਕੋਈ ਕਹਿ ਰਿਹਾ ਸੀਗਾ ਕਿ ਧਮਾਕਾ ਹੋ ਗਿਆ, ਕੋਈ ਕਹਿ ਰਿਹਾ ਸੀਗਾ 3 ਮਰ ਗਏ, 4 ਮਰ ਗਏ। ਉਸ ਤੋਂ ਬਾਅਦ ਫਿਰ ਦੇਰ ਸ਼ਾਮ ਚਰਨਜੀਤ ਸਿੰਘ ਚੰਨੀ ਜਿਹੜੇ CM ਨੇ ਉਹ ਪਹੁੰਚੇ, ਗ੍ਰਹਿ ਮੰਤਰੀ ਰੰਧਾਵਾ ਜੀ ਉਹ ਪਹੁੰਚੇ। ਇਸ ਤੋਂ ਇਲਾਵਾ ਸਿੱਧੂ ਮੇਰੇ ਖਿਆਲ ਦੇ ਨਾਲ ਹੋਰ ਵੀ ਭਾਜਪਾ ਦੇ ਲੀਡਰ, ਹੋਰ ਜਾਨੀ ਬਹੁਤ ਸਾਰੇ ਲੀਡਰ ਜਿਹੜੇ ਉੱਥੇ ਪਹੁੰਚ ਰਹੇ ਸੀਗੇ। ਤਾਂ ਜਿਹੜੀ ਆਫੀਸ਼ੀਅਲੀ ਸਟੇਟਮੈਂਟ ਦਿੱਤੀ ਆ CM ਨੇ, ਕਿਉਂਕਿ ਆਪਾਂ ਇਹੋ ਜਿਹੇ ਸੈਂਸਿਟਿਵ ਮੁੱਦੇ ਤੇ ਆਫੀਸ਼ੀਅਲੀ ਜੋ ਵੀ ਹੁਣ ਤੱਕ ਜਾਣਕਾਰੀ ਹੈ ਜੇ ਉਹੀ ਮੁਹੱਈਆ ਕਰਾਈਏ ਤਾਂ ਠੀਕ ਰਹੇਗੀ, ਕਿਉਂਕਿ ਕੱਲ ਨੂੰ ਪਤਾ ਨਹੀਂ ਕੀ ਨਿਕਲ ਆਉਣਾ। ਤਾਂ ਬਹਰਹਾਲ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇੱਕ ਬੰਦਾ ਜਿਹੜਾ ਮਰਿਆ ਵਾ, ਔਰ ਇਸ ਨੂੰ ਉਹਨਾਂ ਨੇ ਕੀਤਾ ਇਉਂ ਹੈ ਕਿ ਜਿਵੇਂ ਆਪਾਂ ਕਹੀਏ ਇਸ਼ਾਰੇ ਦੇ ਤੌਰ ਤੇ ਸੰਕੇਤ ਜਤਾ ਦਿੱਤਾ ਕਿ ਇਹ ਉਹੀਓ ਵਿਅਕਤੀ ਸੀਗਾ ਜਿਹਦੇ ਚਿੱਥੜੇ ਉੱਡ ਗਏ, ਜਿਹੜਾ ਕਿ ਇਸ ਬਲਾਸਟ ਨੂੰ ਕਰਨ ਦੀ ਮਨਸ਼ਾ ਦੇ ਨਾਲ ਆਇਆ ਸੀਗਾ। ਹੋ ਸਕਦਾ ਫਿੱਟ ਕਰ ਰਿਹਾ ਹੋਵੇ, ਹੋ ਸਕਦਾ ਹੈ ਕਿ ਉਹਨੇ ਆਪਣੇ ਆਪ ਨੂੰ ਉਡਾ ਦਿੱਤਾ ਹੋਵੇ ਵਾਸ਼ਰੂਮ 'ਚ ਲਿਜਾ ਕੇ। ਤਾਂ ਇਹ ਵਗੈਰਾ ਇਹੋ ਜਿਹੀਆਂ ਜਿਹੜੀਆਂ ਨੇ ਉਹ ਥਿਊਰੀਆਂ ਨਿਕਲ ਰਹੀਆਂ ਨੇ। ਪਰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇੱਕ ਉੱਥੇ ਇਹ ਵੀ ਬਿਆਨ ਦਿੱਤਾ ਕਿ ਜਿਸ ਦਿਨ ਦਾ ਅਸੀਂ ਡਰੱਗ ਵਾਲਾ ਮਾਮਲਾ ਹੋਇਆ, ਉਸ ਦਿਨ ਤੋਂ ਐਸੀਆਂ ਘਟਨਾਵਾਂ ਵੱਧ ਰਹੀਆਂ ਨੇ, ਮੁਸਲਸਲ ਲਗਾਤਾਰ ਵੱਧ ਰਹੀਆਂ ਨੇ। ਤਾਂ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿਸ ਪਾਸੇ ਨੂੰ ਕੂਣੀ ਮੋੜ ਦਿੱਤਾ ਜਾ ਰਿਹਾ ਵਾ। ਦੂਜੇ ਪਾਸੇ ਜੇ ਦੇਖੀਏ ਤਾਂ ਭਾਜਪਾ ਨੇ ਇੱਕ ਕਰੜਾ ਸ਼ਬਦੀ ਹਮਲਾ ਕੀਤਾ। ਉਹ ਕਹਿੰਦੇ ਆ ਕਿ ਸਿੱਧੂ ਦਾ ਜਿਹੜਾ ਯਾਰਾਨਾ ਇਮਰਾਨ ਦੇ ਨਾਲ, ਉਹਦਾ ਕੀ ਨਤੀਜਾ ਵਾ। ਸਿੱਧੂ ਨੇ ਮੋੜਵਾਂ ਜਵਾਬ ਦਿੱਤਾ। ਉਹਨੇ ਆਖਿਆ ਇੱਕ ਵਿਸ਼ੇਸ਼ ਭਾਈਚਾਰੇ ਨੂੰ ਡਰਾਉਣ ਵਾਸਤੇ ਲਿਹਾਜ਼ ਦਿੱਤਾ ਜਾ ਰਿਹਾ ਵਾ। ਅਰਵਿੰਦ ਕੇਜਰੀਵਾਲ ਦੀ ਸਟੇਟਮੈਂਟ ਹੈ। ਜੇ ਆਪਾਂ ਦੇਖੀਏ ਹਰਪਾਲ ਸਿੰਘ ਚੀਮਾ ਹੋਰਾਂ ਦੀ ਸਟੇਟਮੈਂਟ ਆਈ ਹੈ ਇਸ ਬਾਬਤ। ਬਹੁਤ ਸਾਰੀਆਂ ਸਟੇਟਮੈਂਟਾਂ ਆ ਰਹੀਆਂ ਨੇ। ਸੋ ਆਪਾਂ 1 ਬਾਈ 1 ਦੇਖਦੇ ਹਾਂ ਕਿ ਜਿਸ ਤਰ੍ਹਾਂ ਦੀਆਂ ਸਟੇਟਮੈਂਟਾਂ ਆਈਆਂ ਉਹ ਤੇ ਠੀਕ ਆ। ਇਸ ਤੋਂ ਇਲਾਵਾ ਜਿਹੜੀ ਲੇਟੈਸਟ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ, ਉਹ ਥੋੜੀ ਜਿਹੀ ਮੈਂ ਤੁਹਾਡੀ ਦ੍ਰਿਸ਼ਟੀ ਗੋਚਰ ਕਰ ਦਿੰਦਾ ਵਾ। ਇੱਕ ਤੇ ਹੈ ਕਿ ਜ਼ਖਮੀਆਂ ਦੀ ਗਿਣਤੀ 6 ਦੱਸੀ ਜਾ ਰਹੀ ਹੈ। ਮਤਲਬ ਕਿ ਮਰਨ ਵਾਲੇ ਦੀ ਗਿਣਤੀ 1 ਹੀ ਹੈ ਹਾਲ ਦੀ ਘੜੀ। ਤੇ ਦੁਆ ਵੀ ਕਰਨੀ ਹੈ ਕਿ ਇਹ ਗਿਣਤੀ ਵਧੇ ਨਾ, ਕਿਉਂਕਿ ਦੂਸਰੇ ਜਿਹੜੇ ਸਿਵਿਲੀਅਨ ਜੋ ਉੱਥੇ ਕੰਮ ਧੰਦੇ ਗਏ ਸਨ। ਵੈਸੇ ਦੱਸਿਆ ਜਾ ਰਿਹਾ ਵਾ ਕਿ ਅੱਜ ਉੱਥੇ ਭੀੜ ਭੜੱਕਾ ਇੰਨਾ ਹੈ ਨਹੀਂ ਸੀਗਾ। ਉਹਦਾ ਕਾਰਨ ਇਹ ਸੀਗਾ ਕਿ ਸਟ੍ਰਾਈਕ ਚੱਲ ਰਹੀ ਸੀਗੀ। ਜਿਹੜੇ ਉੱਥੇ ਵਕੀਲ ਨੇ ਉਹ ਸਟ੍ਰਾਈਕ ਤੇ ਸਨ। ਜੇਕਰ
ਕੋਰਟ ਆਮ ਦਿਨਾਂ ਵਾਂਗੂ ਚੱਲਦੀ ਹੁੰਦੀ, ਲੋਕ ਤਰੀਕ ਪੇਸ਼ੀਆਂ ਜਾਂ ਹੋਰ ਕੰਮਾਂ ਤੇ ਇੱਥੇ ਆਏ ਹੁੰਦੇ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ। ਖੈਰ, ਦੂਜੀ ਗੱਲ ਇਹ ਆ ਕਿ ਚੰਨੀ ਸਾਹਿਬ ਨੇ ਆਖਿਆ ਕਿ ਜੋ ਜ਼ਖਮੀ ਨੇ ਉਹਨਾਂ ਦਾ ਮੁਫਤ ਇਲਾਜ ਕਰਾਵਾਂਗੇ। ਪਰ ਇਸ ਤੋਂ ਇਲਾਵਾ ਹੁਣੇ ਰੀਸੈਂਟਲੀ ਇੱਕ ਖਬਰ ਆ ਰਹੀ ਹੈ ਕਿ ਅਮਿਤ ਸ਼ਾਹ ਹੋਰਾਂ ਨੇ ਨਾ ਸਿਰਫ ਇਹਨਾਂ ਤੋਂ ਰਿਪੋਰਟ ਤਲਬ ਕਰ ਲਈ ਹੈ, ਬਲਕਿ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਬਕਾਇਦਾ ਫੋਨ ਤੇ ਗੱਲਬਾਤ ਵੀ ਕੀਤੀ ਗਈ। ਮਤਲਬ ਕਿ ਤੁਸੀਂ ਹੁਣ ਇਸ ਚੀਜ਼ ਨੂੰ ਦੇਖੋ ਕਿ ਐਕਟੀਵਿਟੀ ਜਿਹੜੀ ਆ ਉਹ ਕਿੰਨੀ ਨਜ਼ਰ ਆ ਰਹੀ ਹੈ, ਕਿੰਨੀ ਤੇਜ਼ੀ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਵਾ। ਕਿਉਂਕਿ NIA ਦੀ ਟੀਮ ਇੱਥੇ ਆ ਗਈ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ NSG ਵੀ ਆ ਗਿਆ, ਨੈਸ਼ਨਲ ਸਿਕਿਉਰਿਟੀ ਗਾਰਡ ਦੀ ਟੀਮ ਵੀ ਆ ਗਈ ਹੈ। NSG ਦੇ ਉੱਤੇ ਕੋਈ ਨਹੀਂ ਹੈਗਾ। ਜੇ ਆਪਾਂ ਦੇਖੀਏ ਸਭ ਤੋਂ ਤਗੜਾ ਦਸਤਾ NSG ਹੀ ਕਿਹਾ ਜਾਂਦਾ ਹੈ। ਔਰ ਦੇਰ ਸ਼ਾਮ ਪੈਂਦਿਆਂ ਪੈਂਦਿਆਂ ਖਬਰ ਇਹ ਆ ਗਈ ਕਿ ਲੁਧਿਆਣੇ ਦੇ ਵਿੱਚ 144 ਦੀ ਲਾ ਦਿੱਤੀ ਗਈ ਹੈ। ਮਤਲਬ ਕਿ 4 ਬੰਦਿਆਂ ਤੋਂ ਵੱਧ ਇਕੱਠ ਨਹੀਂ ਕੀਤਾ ਜਾ ਸਕੇਗਾ। ਮਤਲਬ ਕਿ ਕੋਈ ਜਲਸਾ ਵਗੈਰਾ ਜਿਹੜਾ ਉੱਥੇ ਨਹੀਂ ਕਰ ਸਕੇਗਾ, ਐਸਾ ਉਹਨਾਂ ਨੇ ਕਰ ਦਿੱਤਾ। ਸ਼ਾਇਦ ਇਤਿਹਾਸਨ ਕੀਤਾ ਹੈ ਜਾਂ ਇਹ ਕਿਤੇ ਡਰ ਵੀ ਰਹਿੰਦਾ ਹੈ ਕਿ ਬਹੁਤ ਸਾਰੀਆਂ ਵਿਰੋਧੀ ਧਿਰਾਂ ਨੇ ਲੁਧਿਆਣੇ ਦੇ ਵਿੱਚ ਕੋਈ ਬੰਦਾ ਵਿਰੋਧ ਪ੍ਰਦਰਸ਼ਨ ਤੇ ਨਾ ਉਤਰ ਹੋਵੇ। ਸਰਕਾਰ ਦੀ ਪਹਿਲਾਂ ਹੀ ਜਿਹੜੀ ਹੈ ਉਹ ਕਿਰਕਰੀ ਹੋ ਰਹੀ ਹੈ। ਸੋ ਇਹ ਸਾਰਾ ਕੁਛ ਹੈ ਜੀ। ਹਾਲ ਦੀ ਘੜੀ ਤੱਕ ਦੇਰ ਰਾਤ ਤੱਕ ਇਹੀ ਖਬਰਾਂ ਆ ਰਹੀਆਂ ਨੇ ਕਿ ਅਮਿਤ ਸ਼ਾਹ ਦੇ ਨਾਲ ਗੱਲਬਾਤ ਚੰਨੀ ਸਾਹਿਬ ਦੀ ਹੋ ਚੁੱਕੀ ਹੈ। ਇੱਕ ਵੱਡੀ ਅਪਡੇਟ ਇਹ ਹੈ ਕਿ ਸਵੇਰੇ ਮੇਰੇ ਖਿਆਲ ਦੇ ਨਾਲ 10 ਵਜੇ ਬਰੀਫ ਕਰਨਗੇ ਮਾਨਯੋਗ CM। ਉਹ ਦੱਸਣਗੇ ਕਿ ਹਾਂ ਭਾਈ ਕੀ ਕੁਛ ਹੋਇਆ ਇੱਕ ਮਜੀਠੀਏ ਦੇ ਮਾਮਲੇ ਦੇ ਵਿੱਚ ਔਰ ਇੱਕ ਇਸ ਮਾਮਲੇ 'ਚ। ਪਰ ਜੋ ਵੀ ਹੈ ਦੇਖੋ, ਬਹੁਤ ਸੈਂਸਿਟਿਵ ਦੌਰ ਹੈ ਪੰਜਾਬ ਵਾਸਤੇ। ਤੁਸੀਂ ਦੇਖੋ ਇੱਕ ਤੋਂ ਬਾਅਦ ਇੱਕ ਘਟਨਾਵਾਂ ਔਰ ਇਹਨਾਂ ਦਾ ਆਪਸ ਦੇ ਵਿੱਚ ਇਸ ਤਰ੍ਹਾਂ ਇੱਕ ਸਿਲਸਿਲੇਵਾਰ ਤਰੀਕੇ ਨਾਲ ਜੋੜ ਹੋ ਕੇ ਅੱਗੇ ਵਧਣਾ। ਕਿਉਂਕਿ ਇਹ ਤੇ ਪਤਾ ਆਪਾਂ ਨੂੰ ਵੀ ਲੱਗਦਾ ਪਿਆ ਨਾ ਕਿ ਪੰਜਾਬ ਨੇ ਵਿਚਾਰੇ ਨੇ ਕਿਸੇ ਦਾ ਕੀ ਵਿਗਾੜਿਆ ਵਾ। ਇੱਥੇ ਇਹੋ ਜਿਹੀ ਹਾਰਮੋਨੀ ਹੈ ਕਿ ਮੈਂ ਕਹਿੰਦਾ ਕਿ ਮਿਸਾਲ ਦਿੱਤੀ ਜਾਂਦੀ ਹੈ, ਸਾਰੇ ਭਾਈਚਾਰੇ ਇਕੱਠੇ ਰਹਿੰਦੇ ਆ। ਮੌੜ ਬੰਬ ਧਮਾਕਾ ਹੋਇਆ ਸੀ, ਤੁਹਾਨੂੰ ਯਾਦ ਹੋਣਾ, ਇਲੈਕਸ਼ਨ ਤੋਂ 4-5 ਦਿਨ ਪਹਿਲਾਂ। ਆਹ ਹੁਣ ਜਿਹੜੀ ਖੇਡ ਵਰਤੀ ਜਾਂਦੀ ਆ ਇਹ ਵੀ ਇਲੈਕਸ਼ਨਾਂ ਤੋਂ ਐਨ ਪਹਿਲਾਂ। ਲੋਕ ਤੜਕਦੇ ਪਏ ਨੇ, ਲੋਕ ਡਰਦੇ ਪਏ ਨੇ ਕਿ ਪਤਾ ਨਹੀਂ ਹੋ ਕੀ ਜਾਣਾ। ਨਹੀਂ ਤਾਂ ਇਲੈਕਸ਼ਨਾਂ ਦਾ ਚਾਅ ਹੁੰਦਾ ਹੈ, ਵੋਟਾਂ ਜਦੋਂ ਆਉਂਦੀਆਂ ਨੇ ਖੁਸ਼ੀ ਹੁੰਦੀ ਹਰ ਪਾਸੇ, ਹਾਸੋ ਹਲਾਸ ਹੁੰਦਾ ਆ ਕਿ ਸਾਡੀ ਨਵੀਂ ਸਰਕਾਰ ਆਏਗੀ ਜਾਂ ਅਸੀਂ ਸਰਕਾਰ ਚੁਣਨ ਦਾ ਮੌਕਾ ਪਾ ਰਹੇ ਹਾਂ। ਜੋ ਚਾਅ ਹੁੰਦੇ ਆ, ਜੋ ਕਿਤੇ ਨਾ ਕਿਤੇ ਸਾਡੇ ਅਰਮਾਨ ਹੁੰਦੇ ਆ, ਉਹ ਸਾਰੇ ਇੱਕ ਪਾਸੇ ਰਹਿ ਗਏ ਆ। ਹੁਣ ਤੇ ਜਾਨ ਤੇ ਆਫਤ ਬਣਾਈ ਆ ਕਿ ਕਦੋਂ ਮਾਡਲ ਕੋਡ ਆਫ ਕੰਡਕਟ ਲੱਗੇਗਾ, ਕਦੋਂ ਇੱਥੋਂ ਜਾਨ ਛੁੱਟੇਗੀ, ਕਦੋਂ ਇਲੈਕਸ਼ਨ ਹੋਏਗਾ। ਮਤਲਬ ਕਿ ਇਹੋ ਜਿਹੀ ਸਥਿਤੀ ਬਣ ਰਹੀ ਹੈ। ਸੱਚ ਪੁੱਛੋ ਤਾਂ ਬਾਜ਼ਾਰ ਦੇ ਵਿੱਚ ਜਦੋਂ ਜਾਂਦੇ ਆਮ ਦੁਕਾਨਦਾਰ ਕਹਿੰਦਾ ਕਿ ਜਿਸ ਤਰ੍ਹਾਂ ਦੇ ਹਾਲਾਤ ਹੋਏ ਪਏ ਨੇ, ਪਤਾ ਹੀ ਕੋਈ ਨਹੀਂ ਕਿਹੜੇ ਵੇਲੇ ਸ਼ਟਡਾਊਨ ਹੋ ਜਾਣਾ ਹੈ। ਸੋ ਇਹੋ ਜਿਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਥਲ ਪੁਥਲ ਵਾਲੀ ਪਰਿਸਥਿਤੀ ਜਿਹੜੀ ਬਣੀ ਹੈ। ਸੋ ਸਾਰਿਆਂ ਨੂੰ, ਸਾਨੂੰ ਪੰਜਾਬੀਆਂ ਨੂੰ ਵੇਖਣਾ ਪਏਗਾ ਸੁਚੇਤਤਾ ਦੇ ਨਾਲ। ਸਾਰੀਆਂ ਪਰਿਸਥਿਤੀਆਂ ਬਚਣੀਆਂ ਪੈਣੀਆਂ ਕਿਉਂਕਿ ਉਹ ਕਿਸੇ ਨੇ ਕਿਹਾ ਸੀ, ਫਜ਼ਾਈਏ ਅਮਨ व अमान की सदा रखे कायम सुनो ये फर्ज तुम्हारा भी है हमारा भी है। ਸੋ ਸਾਰਿਆਂ ਦਾ ਹੀ ਫਰਜ਼ ਆ ਕਿ ਜੇ ਪੰਜਾਬ ਨੂੰ ਰੰਗੇ ਭਾਗੀ ਅਸੀਂ ਵੱਸਦੇ ਦੇਖਣਾ ਚਾਹੁੰਦੇ ਹਾਂ ਤਾਂ ਬਈ ਸਾਰਿਆਂ ਨੂੰ ਇਹਦੇ ਵਿੱਚ ਕੰਟਰੀਬਿਊਸ਼ਨ ਕਰਨਾ ਪਵੇਗਾ। ਬਹੁਤ ਨਾਜ਼ੁਕ ਦੌਰ ਦੇ ਵਿੱਚ ਪੰਜਾਬ ਨੂੰ ਲਿਜਾਣ ਦਾ ਕੁਝ ਯਤਨ ਜਿਹੜਾ ਆ ਉਹ ਕੀਤਾ ਜਾ ਰਿਹਾ। ਕਰ ਕੌਣ ਰਿਹਾ? ਉਹ ਉਹਦੇ ਵੱਲ ਉਂਗਲ ਕਰ ਰਿਹਾ, ਉਹ ਉਹਦੇ ਵੱਲ ਉਂਗਲ ਕਰ ਰਿਹਾ ਤੇ ਉਹਦੇ ਵੱਲ ਉਂਗਲ ਕਰ ਰਿਹਾ। ਵਿੱਚ ਵਿਚਾਲੇ ਪੰਜਾਬ ਖਲੋਤਾ ਨਿੰਮੋ ਝੂਣਾ ਜਿਹਾ ਹੋ ਕੇ ਇਹੀ ਸੋਚ ਰਿਹਾ ਕਿ ਵਕਤ ਕਸਾਈਆਂ ਦੇ ਨਾਲ ਤਹਿ ਕੇ ਰਹਿ ਗਿਆ। ਬਿਲਕੁਲ ਜੀ, ਬਹੁਤ ਸਾਰੀਆਂ ਪਾਰਟੀਆਂ ਆ, ਬਹੁਤ ਸਾਰੇ ਲੋਕ ਆ ਇਹਨੂੰ ਤਬਾਹੀ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਅੱਗੇ ਤੁਸੀਂ ਆ ਗੱਲ ਕੀਤੀ ਸੀਗੀ ਬਿਕਰਮਜੀਤ ਮਜੀਠੀਆ ਦੇ ਕਰਕੇ ਕੁਝ ਹੋ ਰਿਹਾ, ਹੋ ਸਕਦਾ ਪਤਾ ਨਹੀਂ ਕੀ ਕੁਝ ਹੋਊਗਾ। ਤੇ ਮਜੀਠੀਆ ਵੀ ਜ਼ਮਾਨਤ ਲੈਣ ਲਈ ਕੋਰਟ ਪਹੁੰਚਿਆ। ਹਾਂਜੀ, ਮਜੀਠੀਆ ਜ਼ਮਾਨਤ ਲੈਣ ਲਈ ਮੋਹਾਲੀ ਕੋਰਟ ਦੇ ਵਿੱਚ ਪਹੁੰਚ ਗਿਆ ਵਾ। ਤਾਂ ਇਹਦਾ ਮਤਲਬ ਇਹ ਹੈ ਕਿ ਜੋ ਇੱਕ ਥਿਊਰੀ ਦਿੱਤੀ ਜਾ ਰਹੀ ਸੀ ਜਾਂ ਇੱਕ ਸ਼ੱਕ ਪ੍ਰਗਟਾਇਆ ਜਾ ਰਿਹਾ ਸੀਗਾ ਕਿ ਸ਼ਾਇਦ ਬਿਕਰਮਜੀਤ ਸਿੰਘ ਮਜੀਠੀਆ ਜਿਹੜਾ ਉਹ ਨੱਸ ਗਿਆ, ਮਤਲਬ ਕਿ ਕਿਸੇ ਪਰਾਏ ਮੁਲਕ 'ਚ ਚਲੇ ਗਿਆ। ਐਸਾ ਕੁਛ ਨਹੀਂ ਹੈ ਕਿਉਂਕਿ ਜਦੋਂ ਤੁਹਾਡੀ ਬੇਲ ਐਪਲੀਕੇਸ਼ਨ ਫਾਈਲ ਹੁੰਦੀ ਆ ਕੋਰਟ ਦੇ ਵਿੱਚ ਜਾ ਕੇ ਉਹ ਅਰਜ਼ੀ ਲੱਗਦੀ ਆ ਤਾਂ ਬਕਾਇਦਾ ਤੁਹਾਡੇ ਸਾਈਨ ਹੁੰਦੇ ਨੇ, ਤੁਹਾਡਾ ਵਕਾਲਤਨਾਮਾ ਲੱਗਦਾ।
ਜਾਂ ਤੁਹਾਡਾ ਅੰਗੂਠਾ ਲੱਗਦਾ, ਫਿਰ ਉਸ ਤੋਂ ਬਾਅਦ ਜ਼ਿਆਦਾਤਰ ਅੰਗੂਠਾ ਹੀ ਲੱਗਦਾ ਵਾ ਹਲਫਨਾਮੇ ਤੇ ਮੇਰੇ ਖਿਆਲ ਨਾਲ। ਤਾਂ ਉਸ ਤੋਂ ਬਾਅਦ ਫਿਰ ਜਾ ਕੇ ਅਦਾਲਤ ਸੁਣਵਾਈ ਕਰਦੀ ਹੈ। ਤੇ ਇਹਦਾ ਮਤਲਬ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਇੱਥੇ ਹੀ ਹੋ ਤਾਂ ਹੀ ਅੰਗੂਠਾ ਲੱਗਾ ਜਾਂ ਸਾਈਨ ਕੀਤੇ ਵਕਾਲਤਨਾਮਾ ਤੇ ਤਦੇ ਹੀ ਲੱਗਿਆ ਹੁੰਦਾ ਨਾ। ਸੋ ਜਿਹੜੀ ਬਾਹਰਲੇ ਮੁਲਕ ਜਾਣ ਵਾਲੀ ਕਹਿੰਦੇ ਸੀ ਕਿ ਕਹਾਣੀ ਹੋ ਗਈ ਆ, ਉਹਦੇ ਤੋਂ ਤਾਂ ਕਿਤੇ ਨਾ ਕਿਤੇ ਪਹਿਲਾਂ ਤੋਂ ਛੁਟਕਾਰਾ ਹੈ। ਖੈਰ ਦੇਖੋ, ਜ਼ਮਾਨਤ ਲਾਉਣੀ, ਜ਼ਮਾਨਤ ਹਾਸਿਲ ਕਰਨੀ, ਇਹ ਸਾਰੇ ਜਿੰਨੇ ਵੀ ਨਾਗਰਿਕ ਹੈ ਇੰਡੀਆ ਦੇ, ਸਭ ਨੂੰ ਅਧਿਕਾਰ ਹੈ। ਕਾਨੂੰਨ ਹਰੇਕ ਬੰਦੇ ਨੂੰ ਆਪਣਾ ਬਚਾਅ ਕਰਨ ਦਾ ਯਤਨ ਕਰਨ ਦੀ ਖੁੱਲ੍ਹ ਦਿੰਦਾ ਕਿ ਹਾਂ ਭਾਈ ਤੂੰ ਯਤਨ ਕਰ ਲਾ ਕਿ ਤੇਰਾ ਬਚਾਅ ਹੋ ਜਾਵੇ। ਤਾਂ ਬਚਾਅ ਦੇ ਵਿੱਚੋਂ ਕੀ ਰੱਖਦਾ ਉਹ ਫਿਰ ਉਹਦੇ ਤੇ ਮੁਨਸਰ ਹੈ, ਉਹਦੇ ਤੇ ਨਿਰਭਰ ਕਰਦਾ ਵਾ। ਤਾਂ ਹਾਲ ਦੀ ਘੜੀ ਕੀ ਹੈ ਕਿ ਦੇਖੋ, ਜਿੰਨੀ ਕੁ ਮੈਨੂੰ ਸਮਝ ਆ, ਜਿੰਨਾ ਕੁ ਮੇਰਾ ਤਜਰਬਾ ਹੈ, ਇਹੋ ਜਿਹੇ ਮਾਮਲਿਆਂ 'ਚ ਹੁੰਦਾ ਕੀ ਹੈ ਕਿ ਜਿਹੜੀਆਂ ਹੇਠਲੀਆਂ ਅਦਾਲਤਾਂ ਹੁੰਦੀਆਂ ਨੇ ਨਾ, ਉਹ ਇਹੋ ਜਿਹੇ ਮਾਮਲਿਆਂ ਤੋਂ ਥੋੜਾ ਕਹਿ ਲਓ ਕਿ ਪਾਸੇ ਹੀ ਰਹਿੰਦੀਆਂ ਨੇ। ਉਹਨਾਂ ਦਾ ਕੰਮ ਹੁੰਦਾ ਰਿਜੈਕਸ਼ਨ ਦੇ। ਤੇ ਜਿਹੜਾ ਬੰਦਾ ਫਸਿਆ ਹੁੰਦਾ ਉਹਨੂੰ ਵੀ ਪਤਾ ਹੁੰਦਾ ਹੈ ਕਿ ਉਤਲੀਆਂ ਅਦਾਲਤਾਂ ਦੇ ਵਿੱਚ ਹੀ ਜਾ ਕੇ ਕਿਤੇ ਮੇਰਾ ਪਹੁੰਚਾ ਸਕਦਾ ਆ, ਤੇ ਉਹ ਇਹੀ ਯਤਨ ਕਰਦਾ ਕਿਉਂਕਿ ਇਹਦੇ ਵਿੱਚ ਹੁਣ ਦੇਖੋ ਸਟੈਪ ਬਾਈ ਸਟੈਪ ਜਾਣਾ ਪਵੇਗਾ। ਤੁਹਾਨੂੰ ਪਹਿਲਾਂ ਲੋਅਰ ਕੋਰਟ 'ਚ ਜਾਣਾ ਪਵੇਗਾ ਜਾਂ ਹੇਠਲੀ ਅਦਾਲਤ ਕਹਿ ਲਓ, ਫਿਰ ਤੁਹਾਨੂੰ ਅੱਪਰ ਕੋਰਟ ਦੇ ਵਿੱਚ ਜਾਣਾ ਪਏਗਾ, ਹਾਈ ਕੋਰਟ ਦੇ ਵਿੱਚ, ਦੈਨ ਤੁਸੀਂ ਜਾ ਸਕਦੇ ਹੋ ਸੁਪਰੀਮ ਕੋਰਟ। ਸਿੱਧੇ ਸੁਪਰੀਮ ਕੋਰਟ ਨਹੀਂ ਜਾ ਸਕਦੇ ਇਹੋ ਜਿਹੇ ਮਾਮਲਿਆਂ 'ਚ ਖਾਸ ਤੌਰ ਤੇ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਸਮ ਪੂਰਤੀ ਹੁੰਦੀ ਆ, ਬਾਕੀ ਕੋਈ ਪਤਾ ਨਹੀਂ। ਕਈ ਵਾਰ ਤੁੱਕਾ ਵੀ ਲੱਗ ਜਾਂਦਾ ਹੁੰਦਾ, ਆਪਾਂ ਸੋਚ ਕੇ ਕੁਛ ਹੋਰ ਚੱਲਦੇ ਹਾਂ, ਕਿਉਂਕਿ ਅਦਾਲਤ ਹੈ ਨਾ, ਅਦਾਲਤ ਨੇ ਆਪਣੇ ਨਜ਼ਰੀਏ ਨਾਲ ਹਰੇਕ ਚੀਜ਼ ਨੂੰ ਵੇਖਣਾ, ਘੋਖਣਾ ਵਾ, ਫਿਰ ਫੈਸਲਾ ਦੇਣਾ। ਪਰ ਕੁਝ ਚੀਜ਼ਾਂ ਹੋਰ ਵੀ ਵਾਪਰ ਰਹੀਆਂ ਨੇ। ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਬਹੁਤ ਲੰਬੇ ਸਮੇਂ ਬਾਅਦ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ, ਦੱਸਿਆ ਜੋ ਵੀ ਸੂਰਤ ਹਾਲ ਹੈ ਇਸ ਵੇਲੇ। ਉਹ ਕਹਿੰਦੇ ਕਿ ਸਾਡੇ ਤੇ ਨਜਾਇਜ਼ ਪਰਚੇ ਪਾ ਰਹੇ ਨੇ। ਅੱਗੇ ਵੀ ਇਹਨਾਂ ਨੇ ਇਹੋ ਕੰਮ ਕੀਤਾ ਵਾ, ਪਰ 18 ਸਾਲਾਂ ਬਾਅਦ ਬਾਦਲ ਫੈਮਿਲੀ ਕਿਤੇ ਨਾ ਕਿਤੇ ਕਾਨੂੰਨੀ ਪਛੜੇ ਕਿਤੇ ਫਸਦੀ ਨਜ਼ਰ ਆਉਂਦੀ ਹੈ। ਦੂਜੀ ਗੱਲ, ਇੱਕ ਹੋਰ ਮਹੱਤਵਪੂਰਨ ਇਸੇ ਹੀ ਕਹਿ ਲਓ ਕਿ ਕੜੀ ਦਾ ਹਿੱਸਾ ਹੈ ਜਿਹੜਾ ਕਿ ਕਾਫੀ ਰੌਚਕ ਬਣਦਾ ਜਾ ਰਿਹਾ। ਦੇਖੋ, ਸਭ ਨੂੰ ਪਤਾ ਕਿ ਬਿਕਰਮਜੀਤ ਸਿੰਘ ਮਜੀਠੀਏ ਵੱਲ ਜੋ ਵਿਆਹੀ ਹੋਈ ਆ ਕੁੜੀ, ਉਹ ਦਰਅਸਲ ਡੇਰਾ ਬਿਆਸ ਦੇ ਮੁਖੀ ਦੀ ਭਤੀਜੀ ਦੱਸੀ ਦੀ ਹੈ, ਯਾਨੀ ਗੂੜੀ ਰਿਸ਼ਤੇਦਾਰੀ ਹੈ। ਤੇ ਹੁਣ ਹੋ ਕੀ ਰਿਹਾ ਕਿ ਪਹਿਲਾਂ ਸਿੱਧੂ, ਫਿਰ ਰੰਧਾਵਾ, ਔਰ ਉਸ ਤੋਂ ਬਾਅਦ ਸੀਐਮ ਚੰਨੀ ਡੇਰਾ ਬਿਆਸ ਦੇ ਮੁਖੀ ਦੇ ਨਾਲ ਮੁਲਾਕਾਤ ਕਰਦੇ ਨੇ। ਔਰ ਕਮਾਲ ਦੀ ਗੱਲ ਹੈ, ਹੁਣ ਰੀਸੈਂਟਲੀ ਇਹ ਮੈਂ ਖਬਰ ਸੁਣ ਰਿਹਾ ਸੀਗਾ ਕਿ ਜਿਹੜੇ ਕੇਂਦਰੀ ਮੰਤਰੀ ਨੇ ਗਜੇਂਦਰ ਸ਼ੇਖਾਵਤ, ਔਰ ਖਾਸ ਤੌਰ ਤੇ ਜੇ ਦੇਖੀਏ ਤਾਂ ਜਿਹੜੇ ਪੰਜਾਬ ਮਾਮਲਿਆਂ ਦੇ ਭਾਜਪਾ ਦੇ ਇੰਚਾਰਜ ਵੀ ਨੇ, ਉਹ ਵੀ ਚਲੇ ਗਏ ਨੇ ਮੁਲਾਕਾਤ ਕਰਨ। ਤਾਂ ਪਤਾ ਨਹੀਂ ਮੁਲਾਕਾਤਾਂ ਦਾ ਦੌਰ ਇਲੈਕਸ਼ਨ ਦੀ ਰੁੱਤ ਕਰਕੇ ਆ ਜਾਂ ਕਿਸੇ ਬੇਗਾਨੇ ਪੁੱਤ ਕਰਕੇ ਆ, ਕੋਈ ਸਮਝ ਨਹੀਂ ਆ ਰਹੀ। ਪਰ ਇਸ ਵੇਲੇ ਕਹਿ ਲਓ ਕਿ ਮਜੀਠੀਏ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਸ਼ੁਰੂਆਤੀ ਦੌਰ 'ਚ ਨੇ, ਹਾਲੇ ਹੋਰ ਵੀ ਵੱਧ ਸਕਦੀਆਂ, ਖਤਮ ਵੀ ਹੋ ਸਕਦੀਆਂ। ਜੇ ਵੱਧਦੀਆਂ ਤਾਂ ਫਿਰ ਤਾਂ ਕਹਿਣਾ ਪਊਗਾ ਇਬਤਦਾਏ ਇश्क रोता है क्या, आगे आके देखिए होता क्या। इब्तदाए मतलब कि शुरुआत ਜਿਹਨੂੰ ਕਹਿ ਦਿੰਦੇ ਆ, ਤਾਂ ਇਬਤਦਾ ਉਹ ਹੁੰਦੀ ਹੈ ਸ਼ੁਰੂਆਤ। ਇਹ ਹਾਲੇ ਵੀ ਸ਼ੁਰੂਆਤੀ ਦੌਰ ਦੇ ਵਿੱਚ ਹੈ ਮੁਕੱਦਮਾ। ਬਾਕੀ ਸਵੇਰੇ ਫਿਰ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਚੀਫ ਮਿਨਿਸਟਰ, ਦੇਖਦੇ ਕੀ ਸੱਪ ਨਿਕਲਦਾ। ਪਰ ਇਹ ਮੁਲਾਕਾਤਾਂ ਜਿਹੜੀਆਂ ਸਾਈਡ ਬਾਈ ਸਾਈਡ ਹੋ ਰਹੀਆਂ, ਇਹ ਵੀ ਕਾਫੀ ਰੌਚਕ ਹੋ ਰਹੀਆਂ। ਬਿਲਕੁਲ ਜੀ, ਵੋਟਾਂ ਕਰਕੇ ਹੋ ਰਿਹਾ ਸਾਰਾ ਕੁਝ ਇੰਨਾ। ਤੇ ਅੱਗੇ ਬ੍ਰਹਮਪੁਰਾ ਦੀ ਗੱਲ ਕਰੀਏ, ਅਕਾਲੀ ਦਲ ਵਿੱਚ ਮੁੜ ਕੇ ਸ਼ਾਮਲ ਹੋ ਗਿਆ। ਕੀ ਕਹੀਏ, ਦੇਖੋ ਇਹਨਾਂ ਦਾ ਇਹੀ ਕੰਮ ਸੀਗਾ। ਚਲੋ ਠੀਕ ਆ, ਜਿੱਥੋਂ ਦੀ ਇੱਕ ਸੀ ਉਸੇ ਚਵਾਰੇ ਦੇ ਵਿੱਚ ਆ ਲੱਗੀ, ਕੋਈ ਫਰਕ ਨਹੀਂ ਪੈਂਦਾ। ਹੁਣ ਦੇਖੋ, ਇੱਕ ਪੰਸੇਰੀ ਚੁੰਡੇ ਹੋਣ, ਇੱਕ ਟਿੰਡਾ ਡੁੱਬ ਪਵੇ, ਸਮਝਦੇ ਹੋ ਨਾ। ਪੰਸੇਰੀ ਟਿੰਡੇ ਹੋਣ, ਇੱਕ ਟਿੰਡਾ ਡਿੱਗ ਪਵੇ, ਬੰਦਾ ਉਹ ਸਬਜ਼ੀ ਵੇਚਣ ਵਾਲਾ ਫਿਰ ਉਹੀ ਟਿੰਡਾ ਚੁੱਕ ਕੇ ਟੋਕਰੀ ਜਾਂ ਤੱਕੜੀ 'ਚ ਰੱਖ ਲੈ। ਨਫਾ ਨੁਕਸਾਨ ਤੇ ਕੁਛ ਨਹੀਂ ਹੈ ਨਾ, ਪੰਸੇਰੀ। ਸੋ ਇਹਨਾਂ ਦੀ ਆਪਣੀ ਗੱਲ ਕਿ ਇਸ ਟਾਈਮ ਇਹ ਹੋ ਸਕਦੀ ਹੈ ਕਿ ਹਾਂ ਬਈ ਅਸੀਂ ਹੁਣ ਫਾਇਦੇ 'ਚ ਆ, ਪਹਿਲਾਂ ਨੁਕਸਾਨ 'ਚ ਸੀਗੇ, ਪਰ ਉਹਦੇ ਨਾਲ ਪੰਜਾਬ ਨੂੰ ਤੇ ਕੋਈ ਫਰਕ ਨਹੀਂ ਪੈਂਦਾ। 8 ਪੜ੍ਹਿਆ ਵਿਅਕਤੀ 80 ਸਾਲ ਉਮਰ ਹੰਢਾ ਚੁੱਕਾ, 4 ਵਾਰ ਵਿਧਾਇਕ ਰਹਿ ਚੁੱਕਾ, ਮੈਂਬਰ ਪਾਰਲੀਮੈਂਟ ਰਹਿ ਚੁੱਕਾ,
ਉਹਨੇ ਪੰਜਾਬ ਲਈ ਕੀ ਕੀਤਾ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ, ਦੱਸਣ ਦੀ ਜ਼ਰੂਰਤ ਨਹੀਂ। ਹਾਂ, ਹਾਲਾਂਕਿ ਸ਼ੁਰੂਆਤੀ ਦੌਰ ਜੇ ਤੁਸੀਂ ਦੇਖੋਗੇ, ਮੈਨੂੰ ਜਿੰਨਾ ਕੁ ਹਿਸਟਰੀ ਬਾਰੇ ਪਤਾ ਜਾਂ ਪੋਲੀਟਿਕਸ ਬਾਰੇ ਪਤਾ ਹੈ ਕਿ ਕੈਰੋਂ ਫੈਮਿਲੀ ਦੇ ਨਾਲ ਆਡਾ ਇਹਨਾਂ ਦਾ ਰਿਹਾ ਹਮੇਸ਼ਾ ਤੋਂ, ਉੱਥੋਂ ਹੀ ਚੜ੍ਹਤਾ ਹੋਈਆਂ। ਪਰ ਜਿਵੇਂ ਹੀ ਅਕਾਲੀ ਦਲ ਬਾਦਲ ਦਾ ਗਠਨ ਹੁੰਦਾ, ਉਸ ਤੋਂ ਬਾਅਦ ਫਿਰ ਇਹਨਾਂ ਦਾ ਚੋਲਾ ਜਿਹੜਾ ਪੂਰਾ ਚੱਲਦਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਜੇ ਅਸੀਂ ਦੇਖੀਏ, ਠੀਕ ਹੈ, ਪਾਰਟੀ ਪੱਧਰ ਤੇ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਮਜੀਠੀਆ ਪੀੜਤ ਸੀਗੇ, ਇੱਕ ਗਰੁੱਪ ਬਣਾ ਕੇ ਅਲੱਗ ਹੋ ਗਏ, ਫਿਰ ਨਹੀਂ ਕੋਈ ਪੇਸ਼ ਚੱਲੀ, ਇੱਧਰ ਉੱਧਰ ਹੱਥ ਪੱਲਾ ਮਾਰ ਕੇ ਵਾਪਸ ਉੱਥੇ ਆ ਕੇ ਕਹਾਵਤ ਵਰਤਦੇ ਹੁੰਦੇ, ਮਾਫ ਕਰਨਾ ਉਹਦਾ ਇਹਦੇ ਨਾਲ ਮੈਂ ਕੋਈ ਲਿੰਕ ਨਹੀਂ ਕਰ ਰਿਹਾ। ਕਹਾਵਤ ਵਰਤਦੇ ਹੁੰਦੇ ਆ ਕਿ ਜਿੱਥੋਂ ਦੀ ਖੋਤੀ ਪਹੁੰਚੋਂ ਕੇ ਉੱਥੇ ਆ ਖਲੋਤੀ। ਮਾਫ ਕਰਨਾ, ਮੈਂ ਕਿਆ ਕਿਸੇ ਬਜ਼ੁਰਗ ਦਾ ਮੈਂ ਇੱਧਰ ਨਹੀਂ ਕਰ ਰਿਹਾ, ਇੱਕ ਉਹ ਕਹਾਵਤ ਵਰਤ ਰਿਹਾ ਵਾਂ ਕਿ ਜਿੱਥੋਂ ਪਹੁੰਚੋ ਕੇ ਤੁਰੇ ਸੀ ਉੱਥੇ ਆ ਕੇ ਖਲੋਗੇ, ਕੀ ਫਰਕ ਪੈਣਾ ਹੈ। ਸੋ ਇਸ ਕਰਕੇ ਵੇਖੋ, ਪਹਿਲਾਂ ਤੇ ਇਹਨਾਂ ਨੂੰ ਉਮਰ ਦੇ ਲਿਹਾਜ਼ ਨਾਲ ਜੋ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਪ੍ਰਤੀ ਸ਼ਬਦ ਇਸਤੇਮਾਲ ਕੀਤੇ, ਉਸੇ ਸੁਖਬੀਰ ਸਿੰਘ ਬਾਦਲ ਦੇ ਕੋਲ ਅੱਜ ਜਾ ਕੇ ਬਹਿ ਗਏ। ਸੋ ਇਹਨਾਂ ਨੂੰ ਗ੍ਰੇਡ ਕਰਨਾ ਚਾਹੀਦਾ ਸੀ। ਸੁਖਬੀਰ ਸਿੰਘ ਬਾਦਲ ਪ੍ਰਤੀ ਤੇ ਅਪਸ਼ਬਦ ਬੋਲੇ ਸੀ ਇਹਨਾਂ ਨੇ, ਔਰ ਉਹ ਅਪਸ਼ਬਦ ਜਿਹੜਾ ਹੈ ਉਹ ਅੱਜ ਵੀ ਸੋਸ਼ਲ ਮੀਡੀਆ ਤੇ ਵਰਤਿਆ ਜਾਂਦਾ ਹੈ, ਵਾਏ ਵਾਏ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਇਹਨਾਂ ਵੀ ਥੱਲੇ ਨਾ ਚਲੇ ਜਾਓ ਉਸ ਟਾਈਮ, ਤੇ ਬਾਅਦ ਦੇ ਵਿੱਚ ਔਖਾ ਹੋ ਜਾਵੇ। ਸੋ ਜ਼ਿੰਦਗੀ ਦੇ ਆਖਰੀ ਪੜਾਅ ਤੇ ਸਾਰੇ ਅਮਰਿੰਦਰ ਸਿੰਘ ਨੇ ਵੀ ਦੇਖ ਲਏ, ਇਹਨਾਂ ਵੀ ਦੇਖ ਲਏ, ਰਤਨ ਸਿੰਘ ਅਜਨਾਲਾ ਨੇ ਵੀ ਦੇਖ ਲਏ, ਸੁਖਦੇਵ ਸਿੰਘ ਢੀਂਡਸਾ ਭੱਜਿਆ ਫਿਰਦਾ। ਕਿਉਂਕਿ ਮੈਂ ਤੇ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਸੀ 4-5 ਦਿਨ ਪਹਿਲਾਂ ਕਿ ਅਸਲ ਦੇ ਵਿੱਚ ਇਹਨਾਂ ਦੀ ਖੇਡ ਖਿੱਲਰ ਗਈ ਆ, ਖੇਡ ਖਿੱਲਰ ਗਈ ਆ। ਉਹ ਖਿੱਲਰੀ ਖੇਡ ਦੇ ਵਿੱਚ ਜਿਹੜਾ ਵੀ ਜਿੰਨਾ ਕੁ ਵੱਧ ਤੋਂ ਵੱਧ ਹਾਸਲ ਕਰ ਸਕਦਾ ਜਾਂ ਬਚਾ ਸਕਦਾ, ਫਿਰ ਯਤਨ ਕਰਦਾ ਹੀ ਆ। ਪਰ ਇਸ ਸਾਰੀ ਕਵਾਇਦ ਦੇ ਵਿੱਚ ਤੁਸੀਂ ਮੈਨੂੰ ਦੱਸੋ, ਦਲ ਬਦਲੀਆਂ 'ਚ ਜਾਂ ਆਪਣੀ ਕਹਿ ਲਓ ਕਿ ਘਰ ਵਾਪਸੀ ਦੇ ਵਿੱਚ ਪੰਜਾਬ ਨੂੰ ਕੀ ਦੇ ਰਿਹਾ? ਪੰਜਾਬ ਨੂੰ ਉਹੀ ਕੁਝ ਮਿਲ ਰਿਹਾ, ਆਲਟਰਨੇਟਿਵ, ਧੜੇ ਬੰਦੀਆਂ, ਉਹੀ ਦਲ ਬਦਲੀਆਂ, ਉਹੀ ਕਹਿ ਲਓ ਕਿ ਦਾਖ ਹੋ ਰਹੀਆਂ। ਸੋ ਸਾਨੂੰ ਇਸ ਤਰ੍ਹਾਂ ਦੇ ਪੋਲੀਟੀਸ਼ੀਅਨ ਨਹੀਂ ਚਾਹੀਦੇ ਜਿਨ੍ਹਾਂ ਨੂੰ ਬੋਲਣ ਦੀ ਅਕਲ ਨਾ ਹੋਵੇ ਬਜ਼ੁਰਗੀ ਦੇ ਵਿੱਚ ਵੀ। ਔਰ ਦੂਜੀ ਗੱਲ ਹੈ, ਜਿਨ੍ਹਾਂ ਦੇ ਕੋਲ ਬੋਲਣ ਲਈ ਹੈ ਹੀ ਕੁਛ ਨਹੀਂ ਹੈ, ਉਹ ਮਤਲਬ ਕਿ 6-7 ਦਹਾਕੇ ਇੱਕ ਉਮਰ ਦਾ ਪੜਾਅ ਹੁੰਦਾ ਹੈ। ਮਾਫ ਕਰਨਾ ਜੀ, ਮੈਂ ਵੀ ਹੁਣ ਬਜ਼ੁਰਗੀ ਵੱਲ ਤੇਜ਼ੀ ਨਾਲ ਵੱਧ ਰਿਹਾ ਵਾਂ, ਮੈਂ ਵੀ ਮੇਰੀ ਬਜ਼ੁਰਗੀ ਤੇ ਵੀ ਜਵਾਨੀ ਆਉਂਦੀ ਪਈ ਆ। ਸੋ ਕਹਿਣ ਦਾ ਮਤਲਬ ਹੈ ਕਿ ਆਪਾਂ ਸਾਰਿਆਂ ਨੇ ਬਿਰਧ ਹੋਣਾ, ਸਾਰਿਆਂ ਨੂੰ ਇੱਥੋਂ ਆਪਣਾ ਮੇਲਾ ਦੇਖ ਕੇ ਤੇ ਕੂਚ ਕਰਨਾ ਵਾ, ਮੈਂ ਉਹ ਨਹੀਂ ਕਹਿ ਰਿਹਾ। ਪਰ ਉਮਰ ਦਾ ਇੱਕ ਪੜਾਅ ਹੁੰਦਾ ਹੈ ਜਦੋਂ ਤੁਹਾਡੇ ਆਈਡੀਆ, ਤੁਹਾਡੀ ਐਨਰਜੀ, ਤੁਹਾਡਾ ਜੋਸ਼ੋ ਖਰੋਸ਼, ਤੁਹਾਡਾ ਜਨੂਨ, ਇਹ ਸਭ ਕੁਝ ਮੱਠਾ ਪੈ ਜਾਂਦਾ। ਪਰ ਅਫਸੋਸ ਦੀ ਗੱਲ ਆ ਕਿ ਜਦੋਂ ਨੌਜਵਾਨਾਂ ਨੂੰ ਵਾਕ ਦੇ ਦੇਣੀ ਹੁੰਦੀ ਹੈ, ਜਾਂ ਤਾਂ ਇਹਨਾਂ ਨੂੰ ਆਪਣਾ ਪੁੱਤ ਦੀਦਾ, ਜਾਂ ਇਹਨਾਂ ਨੂੰ ਭਤੀਜਾ ਦੀਦਾ, ਜਾਂ ਫਿਰ ਇਹ ਮਤਲਬ ਕਿ ਬੰਦੇ ਇਕੱਠੇ ਹੋ ਕੇ ਨਾ ਖੜਾ ਕਰਦੇ ਆ ਕਿ ਚੱਲ ਭਾਈ ਬਾਦਲ ਸਾਹਿਬ ਜਿਵੇਂ ਮਿਸਾਲ ਦੇ ਤੌਰ ਤੇ, ਜਾਂ ਕਰੁਣਾਨਿਧੀ ਵਰਗੇ ਜਿਹੜੇ ਵੀਲ ਚੇਅਰ ਤੇ ਬੈਠੇ ਰਾਜਨੀਤੀ ਕਰੀ ਜਾਂਦੇ ਆ, ਪਰ ਰਾਜਨੀਤੀ ਛੱਡਦੇ ਨਹੀਂ ਹੈ। ਸੋ ਇਸ ਕਰਕੇ ਮੁਬਾਰਕ ਹੈ ਜੀ, ਇਹਨਾਂ ਨੇ ਫਿਰ ਘਰ ਵਾਪਸੀ ਕੀਤੀ ਹੈ। ਪਰ ਮੇਰੇ ਲਈ ਇਹ ਕੋਈ ਖਾਸ ਗੱਲ ਨਹੀਂ ਹੈ, ਕਿਉਂਕਿ ਪਹਿਲਾਂ ਹੀ ਪਤਾ ਸੀਗਾ। ਪਰ ਜੋ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਸਹੁੰਆਂ ਖਾਧੀਆਂ ਸੀ, ਇੱਕ ਵਾਰੀ ਜਾ ਕੇ ਤੇ ਉੱਥੇ ਮਾਫੀ ਜ਼ਰੂਰ ਮੰਗਾ। ਬਿਲਕੁਲ ਜੀ, ਮਾਫੀ ਨਹੀਂ ਮੰਗਦੇ ਇਹ। ਪਤਾ ਨਹੀਂ ਰਾਜਨੀਤੀ ਇਹਨਾਂ ਨੂੰ ਚਿੰਬੜੀ ਹੋਇਆ ਜਾਂ ਇਹ ਚਿੰਬੜੇ ਹੋਏ ਆ। ਤੇ ਅੱਗੇ ਕਿਸਾਨ ਆਗੂਆਂ ਦੀ ਗੱਲ ਕਰਦੇ ਆ, ਇਕੱਲੇ ਮੀਟਿੰਗਾਂ ਬੜੀਆਂ ਕਰਦੇ ਆ। ਹੁਣ ਕਿਸਾਨ ਆਗੂ ਅਗਰਾਹਾਂ ਨੇ ਮੁੱਖ ਮੰਤਰੀ ਚੰਨੀ ਨਾਲ ਮੀਟਿੰਗ ਕੀਤੀ ਹੈ। ਹਾਂ ਦੇਖੋ, ਇਹਨਾਂ ਦੀ ਜਿਹੜੀ ਹੈ ਨਾ ਜਥੇਬੰਦੀ, ਉਹ ਆਡੀ ਚੱਲ ਗਈ ਆ। ਤੁਸੀਂ ਦੇਖੋਗੇ ਤਾਂ ਇਹਨਾਂ ਦਾ ਪਹਿਲਾਂ ਵੀ ਜਦੋਂ ਇੱਥੋਂ ਇਹ ਅੰਦੋਲਨ ਚੱਲਿਆ, ਜਿਹਨੂੰ ਮੈਂ ਮਹਾਨ ਅੰਦੋਲਨ ਕਹੂੰਗਾ, ਤੇ ਇਹ ਉਦੋਂ ਵੀ ਅਲੱਗ ਸਨ, ਇਹਨਾਂ ਦੇ ਅਲੱਗ ਹੀ ਇੱਥੇ ਮੋਰਚੇ ਸੀਗੇ। ਫਿਰ ਇਸ ਤੋਂ ਇਲਾਵਾ ਇਹ ਅਲੱਗ ਹੀ ਗਏ ਸਨ, ਜਿਵੇਂ ਦਿੱਲੀ ਦੇ ਵੱਲ ਕੂਚ ਹੋਇਆ ਸੀਗਾ ਨਾ, ਤਾਂ ਦੂਸਰੇ ਸ਼ੰਭੂ ਵੈਰੀਅਰ ਥਾਣੀ ਲੰਘੇ ਸਨ। ਇਹ ਕੁਛ ਮੇਰੇ ਖਿਆਲ ਦੇ ਨਾਲ ਖਨੌਰੀ ਬੰਨੀਓ, ਤੇ ਬਾਕੀ ਇੱਧਰੋਂ ਡਾਬਾਲੇ ਵਾਲੀ ਸਾਈਡ ਤੋਂ ਸਾਡੇ ਪਿੰਡਾਂ ਵੱਲੋਂ ਦੀ ਇੱਧਰ ਦੀ ਲੱਗੇ ਸਨ, ਤੇ ਜਾ ਕੇ ਬੈਠੇ ਵੀ ਅਲੱਗ ਸੀਗੇ। 32 ਜਥੇਬੰਦੀਆਂ ਦਾ ਇਹ ਹਿੱਸਾ ਨਹੀਂ ਸਨ। ਸੋ ਇਹਨਾਂ ਦੀ ਜਥੇਬੰਦੀ ਬਹੁਤ ਵੱਡਾ ਆਰਡਰ ਰੱਖਦੀ ਹੈ। ਸੋ ਇਸ ਕਰਕੇ ਇਹ ਆਪਣੀ ਹੋਂਦ ਜਿਹੜੀ ਹੈ ਉਹ ਲਗਾਤਾਰ ਨਿਖੜਵੀਂ ਰੱਖਦੇ ਆ, ਨਿਖੇੜ ਕੇ ਰੱਖਦੇ ਆ ਖੁਦ ਨੂੰ। ਸੋ ਇਹਨਾਂ ਨੇ ਆਪਣੀ ਤਾਕਤ ਉੱਥੇ ਟਿਕਰੀ ਤੇ ਦਿਖਾਈ ਸੀ ਵੀ ਸਾਡੇ ਨਾਲ ਕਿੰਨਾ ਵੱਡਾ ਖੇਡ ਰਿਹਾ। ਸੋ ਇਹ ਚੀਜ਼ ਜਿਹੜੀ ਹੈ ਨੋਟੇਬਲ ਹੈ। ਦੂਜੀ ਗੱਲ ਇਹ ਆ ਕਿ
ਫਿਰ ਜਦੋਂ ਇਸ ਤਰ੍ਹਾਂ ਦੀ ਕੋਈ ਤੁਹਾਡੀ ਜ਼ੋਰਦਾਰ ਜਥੇਬੰਦੀ ਹੋਵੇ ਫਿਰ ਉਹਨੂੰ ਆਪਣੇ ਪੱਧਰ ਤੇ ਮਹੱਤਤਾ ਮਿਲਦੀ ਹੈ। ਪਰ ਚਲੋ ਕੋਈ ਗੱਲ ਨਹੀਂ ਹੈ, ਮੰਗਾਂ ਤੇ ਸਾਡੀਆਂ ਹੀ ਨਹੀਂ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਉਧਰ ਮਾਝੇ ਵਾਲੀ ਜਿਹੜੀ ਜਥੇਬੰਦੀ ਹੈ ਉਹਨਾਂ ਦਾ ਮਾਝੇ 'ਚ ਬੜਾ ਹੋਲਡ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹ ਵੀ ਰੇਲ ਦੇ ਚੱਕੇ ਜਾਮ ਕਰੀ ਬੈਠੇ ਆ, ਚੱਕੇ ਜਾਮ ਹੋ ਗਏ ਤੁਰੀ ਜਾਂਦੀ ਰੇਲ ਦੇ, ਉਹ ਰੇਲ ਦੇ ਚੱਕੇ ਜਾਮ ਕਰੀ ਬੈਠੇ ਆ। ਸੋ ਜਿਹੜੀ ਇਹਨਾਂ ਨੇ ਮੀਟਿੰਗ ਕੀਤੀ ਆ, ਇਹਨਾਂ ਨੇ ਆ ਕੇ ਖੁੱਲ੍ਹ ਕੇ ਦੱਸ ਦਿੱਤਾ। ਉਸ ਤੋਂ ਬਾਅਦ ਦੂਜੀਆਂ ਜਥੇਬੰਦੀਆਂ ਜਿਹੜੀਆਂ ਸੀਗੀਆਂ ਪੰਜਾਬ ਦੀਆਂ, ਉਹਨਾਂ ਨਾਲ ਮੀਟਿੰਗ ਹੋਣੀ ਸੀ, ਕਿਉਂਕਿ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਪੰਜਾਬ ਦੇ ਵਿੱਚ ਫਿਰ ਫਿਜ਼ਾ 'ਚ ਹੋਰ ਹੀ ਸ਼ੋਰਗੁਲ ਹੋ ਗਿਆ, ਹੋਰ ਹੀ ਧੂੰਆਂ ਜਿਹੜਾ ਰਲ ਗਿਆ, ਪਤਾ ਹੀ ਨਹੀਂ ਲੱਗਿਆ। ਉਸ ਤੋਂ ਬਾਅਦ ਕੋਈ ਅਪਡੇਸ਼ਨ ਹੀ ਨਹੀਂ ਆਈ ਕਿ ਕੀ ਚੰਨੀ ਸਾਹਿਬ ਨੇ ਮੀਟਿੰਗ ਕਰ ਲਈ ਸੀ ਜਾਂ ਨਹੀਂ ਕੀਤੀ। ਤਾਂ ਫਿਰ ਇਹਨਾਂ ਨੇ ਜਿਹੜੀਆਂ ਆ ਕੇ ਬਾਹਰ ਗੱਲਾਂ ਕਹੀਆਂ ਨੇ, ਸੋਲਿਡ ਗੱਲਾਂ ਨੇ। ਉਹ ਕਹਿੰਦੇ ਆ ਕਿ ਮੰਗਾਂ ਇੱਕ ਵਾਰੀ ਤਾਂ ਅਸੀਂ ਮਨਾ ਆਏ ਆ, ਮਸਲਨ ਜਿਹੜੇ ਮੋਰਚੇ ਦੇ ਦੌਰਾਨ ਚੱਲ ਵਸੇ ਉਹਨਾਂ ਕਿਸਾਨ ਪਰਿਵਾਰਾਂ ਨੂੰ ਨੌਕਰੀ ਤੇ 5-5 ਲੱਖ ਰੁਪਈਆ ਦਿਓ। ਉਹ ਕਹਿੰਦੇ ਕਿ ਹਾਂ ਅਸੀਂ ਦੇ ਰਹੇ ਹਾਂ। ਫਿਰ ਉਹ ਕਹਿੰਦੇ ਕਿ ਕਿਸਾਨਾਂ ਦਾ ਜਿਹੜਾ ਪੂਰਾ ਕਰਜ਼ਾ ਮਾਫ ਕੀਤਾ ਜਾਵੇ ਮੰਗ ਦੇ ਰੂਪ 'ਚ, ਪਰ ਕਹਿੰਦੇ ਆ ਕਿ 2 ਲੱਖ ਰੁਪਈਏ ਤੱਕ ਸੀਮਾਂਤ ਕਿਸਾਨਾਂ ਦਾ ਅਸੀਂ ਜਲਦੀ ਹੀ ਕਰਜ਼ਾ ਮਾਫ ਕਰ ਦੇਵਾਂਗੇ। ਫਿਰ ਇਸ ਤੋਂ ਇਲਾਵਾ ਇਹ ਵੀ ਮੰਗ ਇਹਨਾਂ ਨੇ ਰੱਖੀ ਆ ਕਿ ਜਿਹੜੇ ਟੋਲ ਆ ਇਹਨਾਂ ਤੋਂ ਕਿਸਾਨਾਂ ਨੂੰ ਮੁਕਤ ਕਰ ਦਿੱਤਾ ਜਾਵੇ। ਤਾਂ ਬਹਰਹਾਲ ਉਹਨਾਂ ਨੇ ਇਹ ਭਰੋਸਾ ਦਿੱਤਾ ਕਿ ਅਸੀਂ ਜਿਹੜੇ ਆਵਾਜਾਈ ਮਿਨਿਸਟਰ ਆ ਸੈਂਟਰ ਦੇ ਗਡਕਰੀ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰ ਲਵਾਂਗੇ। ਸੋ ਨਾਲ ਇਹ ਕਿਹਾ ਕਿ ਜਲਦੀ ਹੀ ਮੁਆਵਜ਼ਾ ਜਿਹੜਾ, ਚਾਹੇ ਉਹ ਗੁਲਾਬੀ ਸੁੰਡੀ ਵਾਲੇ ਨਰਮੇ ਦਾ ਹੋਵੇ ਤੇ ਚਾਹੇ ਬੇਮੌਸਮੀ ਮੀਂਹ ਤੂਫਾਨ ਦੇ ਨਾਲ ਝੋਨੇ ਦਾ ਖਰਾਬਾ ਜਿਹੜਾ ਉਹਦਾ ਹੋਵੇ, ਇਹ ਮੁਆਵਜ਼ੇ ਜਲਦੀ ਆ ਜਾਣਗੇ ਤੇ ਮਜ਼ਦੂਰਾਂ ਨੂੰ ਉਹਦਾ 10% ਹੈ ਜਿਹੜਾ ਉਹ ਮਿਲ ਜਾਵੇਗਾ। ਇਹਦੇ ਵਾਸਤੇ ਉਹਨਾਂ ਨੇ ਯੈਸ ਕੀਤੀ ਆ। ਸੋ ਗੱਲ ਇਹ ਹੈ ਕਿ ਚਾਹੇ ਅੱਡੋ ਅੱਡਰੇ ਆ, ਪਰ ਤੁਸੀਂ ਇੱਕ ਗੱਲ ਨੋਟ ਕਰੋ, ਹਾਲੇ ਸੈਂਟਰ ਤੋਂ ਬਹੁਤ ਵੱਡੀ ਮੰਗ ਮਨਾ ਕੇ ਤੇ ਵਾਪਸ ਪਰਤੇ ਆ, ਪਰ ਬਾਵਜੂਦ ਇਸ ਤੇ ਇਹਨਾਂ ਦਾ ਭਾਵੇਂ ਕਹਿ ਲਓ ਕਿ ਦਬਕਾ ਹੈ ਜਾਂ ਯੂਨਿਟੀ ਹੈ ਇਸ ਤਰ੍ਹਾਂ ਦੀ ਕਿ ਕੁੜਕੀ 'ਚ ਫਸਾ ਰੱਖਿਆ ਹੈ ਇੱਥੋਂ ਦੀ ਸਰਕਾਰ ਨੂੰ ਵੀ। ਜਦੋਂ ਵੀ ਜਾਂਦੇ ਆ ਕੁਛ ਨਾ ਕੁਛ ਲੈ ਡਿੱਗਦੇ ਆ। ਗੰਨੇ ਦਾ ਵੀ ਇਹਨਾਂ ਨੇ ਕਹਿ ਦਿੱਤਾ ਹੈ, ਉਹ ਕਹਿੰਦੇ ਆ ਕਿ ਜੀ ਅਸੀਂ ਮਤਲਬ ਕਿ ਜਿਹੜਾ ਵੀ ਕਿਸਾਨ ਹੋਏਗਾ ਅਸੀਂ ਸ਼ੂਗਰ ਮਿੱਲਾਂ ਨੂੰ ਨਹੀਂ ਦੇਵਾਂਗੇ, 325 ਰੁਪਈਆ ਨੂੰ ਪਰਚੀ ਦਿਖਾ ਦੇਵੇ, ਬਾਕੀ ਪੈਸੇ ਜਿਹੜੇ ਪਾਉਣੇ ਅਸੀਂ ਆਪਦੇ ਕੋਲੋਂ 35-40 ਰੁਪਏ ਪਾ ਲਿਆ। ਸੋ ਉਹ ਵੀ ਮੰਗ ਜਿਹੜੀ ਹੈ ਇੱਕ ਤਰ੍ਹਾਂ ਨਾਲ ਕਹਿ ਲਓ ਮਨਵਾ ਹੈ। ਸੋ ਦੂਸਰੇ ਵਰਗਾਂ ਨੂੰ ਵੇਖਣਾ ਪਏਗਾ ਕਿ ਕਿਸਾਨਾਂ ਦੀ ਏਕਤਾ ਜਿਹੜੀ ਹੈ ਨਾ ਉਹ ਮਿਸਾਲੀ ਸਾਬਤ ਹੋ ਰਹੀ ਹੈ ਸਾਰੇ ਸਿਸਟਮ ਦੇ ਵਿੱਚ। ਤੇ ਜਦੋਂ ਕੋਈ ਪੋਲੀਟੀਸ਼ੀਅਨ ਛੇਤੀ ਕੀਤਾ ਜਾ ਨਹੀਂ ਦਿੰਦਾ ਗਰੀਬੜੇ ਨੂੰ, ਤਾਂ ਉਸ ਮਾਹੌਲ ਦੇ ਵਿੱਚ ਇਹ ਕਿਸਾਨ ਆ ਜਿਹੜੇ ਇਹ ਅੱਗੇ ਲਾਈ ਫਿਰਦੇ ਆ ਸਰਕਾਰ। ਜੀ, ਅੱਗੇ ਹਿੰਦੂ ਧਰਮ ਸੰਸਦ ਦੀ ਵੀਡੀਓ ਵਾਇਰਲ ਹੋਈ ਤੇ ਹੋਇਆ ਵਿਵਾਦ। ਹਾਂਜੀ ਦੇਖੋ, ਇਹ ਵੀਡੀਓ ਵਾਇਰਲ ਹੋਈ ਆ, ਪਤਾ ਨਹੀਂ ਕਿਉਂ ਇਹਨਾਂ ਚੀਜ਼ਾਂ ਤੇ ਕਾਰਵਾਈ ਹੁੰਦੀ ਨਹੀਂ ਹੈ। ਸੋ ਇਹ ਵੀਡੀਓ ਜਿਹੜੀ ਆ ਉਹ ਇੱਕ ਧਰਮ ਸੰਸਦ ਦੀ ਹੈ, ਹਿੰਦੂ ਧਰਮ ਸੰਸਦ ਜਿਹਦੇ ਬਾਰੇ ਕਿਹਾ ਗਿਆ। ਮੈਂ ਤੁਹਾਨੂੰ ਦੱਸ ਦੇਵਾਂ, ਯਾਦ ਕਰਵਾ ਦੇਵਾਂ, ਇਸੇ ਤਰ੍ਹਾਂ ਦੀ ਹੀ ਇੱਕ ਧਰਮ ਸੰਸਦ ਇਹਨਾਂ ਦਾ ਹੈਗਾ ਬੰਦਾ, ਮੈਂ ਤਾਂ ਉਸ ਬੰਦੇ ਦਾ ਨਾਂ ਲੈਂਦਾ ਵੀ ਮੈਨੂੰ ਤਾਂ ਉਹਦੀ ਡੋਗਰੀ ਜੇ ਮਹਿਸੂਸ ਹੁੰਦਾ। ਉਹ ਬਹੁਤ ਔਰਤਾਂ ਪ੍ਰਤੀ ਵੀ ਨਰਸਿੰਘ ਨੰਦ ਜਿਹਨੂੰ ਕਹਿੰਦੇ ਯਤੀ ਨਰਸਿੰਘ ਨੰਦ, ਔਰਤਾਂ ਬਾਰੇ ਵੀ ਬਹੁਤ ਉਹ ਜਨੂਨ ਬੋਲਿਆ ਸੀਗਾ। ਸੋ ਬੜਾ ਮੈਂ ਤਾਂ ਕਹੂੰਗਾ ਕਿ ਘਟੀਆ ਜਿਹਾ ਇਨਸਾਨ ਲੱਗਦਾ ਮੈਨੂੰ ਉਹ। ਫਿਰਕੂ ਜ਼ਹਿਰ ਬਹੁਤ ਜ਼ਿਆਦਾ ਬੋਲਦਾ ਹੈ। ਤਾਂ ਇਹਨਾਂ ਨੇ ਅੱਗੇ ਵੀ ਹਿੰਦੂ ਧਰਮ ਸੰਸਦ ਚਲਾਈ ਸੀਗੀ, ਉਸ ਤੋਂ ਬਾਅਦ ਦਿੱਲੀ ਵਾਲੇ ਜਿਹੜੇ ਦੰਗੇ ਹੋਏ ਸੀਗੇ, ਰਾਤ ਹੋਏ ਸੀਗੇ। ਜਦੋਂ ਦੰਗੇ ਹੁੰਦੇ ਆ ਉਹਦੇ 'ਚ ਦੇਸ਼ ਦਾ ਹੀ ਨੁਕਸਾਨ ਹੁੰਦਾ, ਚਾਹੇ ਹਿੰਦੂ ਮਰੇ, ਚਾਹੇ ਸਿੱਖ ਮਰੇ, ਚਾਹੇ ਮੁਸਲਮਾਨ ਮਰੇ। ਪ੍ਰਾਪਰਟੀ ਚਾਹੇ ਕਿਸੇ ਦੀ ਵੀ ਡੈਮੇਜ ਹੋਵੇ, ਦੇਸ਼ ਦੀ ਉਹ ਡੈਮੇਜ ਹੁੰਦੀ ਆ। ਸੋ ਹੁਣ ਇਹਨਾਂ ਨੇ ਫੇਰ ਯੂਪੀ ਇਲੈਕਸ਼ਨ ਤੋਂ ਪਹਿਲਾਂ ਇਹ ਸਾਰਾ ਕੁਛ ਕੀਤਾ। ਉਹਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੂੰ ਚੁਕਾਏ ਜਾ ਰਹੇ ਆ ਜਿਹੜੇ ਹੁੰਦੇ ਆ ਤੇਜ਼ਧਾਰ ਹਥਿਆਰ। ਔਰ ਇਸ ਤੋਂ ਇਲਾਵਾ ਕਮੈਂਟਰੀ ਕੀਤੀ ਜਾ ਰਹੀ ਹੈ ਕਿ ਇਹ ਬੇਧਰਮੀ ਅਤੇ ਅਧਰਮੀ ਲੋਕਾਂ ਦੇ ਖਾਤਮੇ ਵਾਸਤੇ ਬਹੁਤ ਜ਼ਰੂਰੀ ਹੈ ਚੁੱਕਣੇ। ਮਤਲਬ ਕਿ ਸਿੱਧੇ ਤੌਰ ਤੇ ਕਹਿ ਲਓ, ਹੁਣ ਬੇਧਰਮੀ ਤੇ ਅਧਰਮੀ ਕੌਣ ਹੈ? ਨਾਸਤਕ ਹੋ ਸਕਦਾ ਕਿ ਨਾਸਤਕ ਦਾ ਗਾਟਾ ਲਾ ਦੂੰਗੇ। ਇੱਕ ਡੈਮੋਕ੍ਰੇਟਿਕ ਦੇਸ਼ ਦੇ ਵਿੱਚ, ਤੁਹਾਡੇ US ਦੇ ਵਿੱਚ ਵੀ ਕਿ ਨਾਸਤਕ ਨੇ, ਤੁਹਾਡੇ
ਸਾਡੇ ਇੱਧਰ ਆਸਤਕ ਵੀ ਨੇ, ਸਾਰੀਆਂ ਕਮਿਊਨਿਟੀਜ਼ ਨੇ। ਕੀ ਇਸ ਤਰ੍ਹਾਂ ਹੁੰਦਾ ਕਿ ਕੋਈ ਉੱਠ ਕੇ ਕਹੇ ਕਿ ਇਹਨਾਂ ਨੂੰ ਅਸੀਂ ਰਹਿਣ ਨਹੀਂ ਦੇਣਾ, ਜਾਂ ਘੱਟ ਗਿਣਤੀਆਂ ਨੇ ਅਕਲੀਅਤਾਂ ਨੂੰ, ਚਾਹੇ ਉਹਦੇ 'ਚ ਮੁਸਲਮਾਨ ਨੇ, ਕੀ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ? ਸੋ ਕਹਿਣ ਦਾ ਮਤਲਬ ਇਹ ਕਿ ਇਹੋ ਜਿਹੇ ਬੰਦੇ ਖੁੱਲੇ ਆਮ ਛੋਟੇ ਛੋਟੇ ਬੱਚਿਆਂ ਦੀ ਜ਼ਹਿਰ ਦੇ ਵਿੱਚ ਜ਼ਹਿਰ ਭਰ ਰਹੇ ਨੇ। ਕਮਾਲ ਦੀ ਗੱਲ ਹੈ, ਜੇ ਉਹ ਵੀਡੀਓ ਨਾ ਬਾਹਰ ਆਉਂਦਾ ਤਾਂ ਮੇਰੇ ਖਿਆਲ ਦੇ ਨਾਲ ਕੋਈ ਚਰਚਾ ਹੀ ਨਹੀਂ ਸੀ ਬਣਦਾ। ਪਰ ਸਭ ਤੋਂ ਦੁਖਦ ਗੱਲ ਇਹ ਹੈ ਕਿ ਇਸ ਦੇਸ਼ ਦੀ ਡੈਮੋਕ੍ਰੇਸੀ ਪਲ ਪਲ ਮਰਨ ਜਾ ਰਹੀ ਹੈ, ਮਰਦੀ ਪਈ ਹੈ, ਤੇ ਜਿਹੜੀ ਵਿਰੋਧੀ ਧਿਰ ਆ ਉਹ ਇਹਦੇ ਤੇ ਬੋਲਦੀ ਤੱਕ ਨਹੀਂ। ਅੱਜ ਵੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਆਪੋਜੀਸ਼ਨ ਦੇ ਵੱਡੇ ਲੀਡਰ ਨੇ ਇਹੋ ਜਿਹੇ ਮੁੱਦੇ ਤੇ ਖੁੱਲ੍ਹ ਕੇ ਗੱਲ ਕਹੀ ਹੋਏਗੀ, ਕਿਉਂਕਿ ਉਹ ਤੇ ਆਪ ਹੁਣ ਕਾਂਗਰਸ ਤੇ ਵੀ ਤੁਹਾਨੂੰ ਪਤਾ ਹਿੰਦੂ ਤੇ ਹਿੰਦੂਤਵ ਦੀ ਗੱਲ ਕਰਦੀ ਹੈ। ਜਦਕਿ ਇਹ ਚੀਜ਼ਾਂ ਹੁਣ ਦੇਖੋ ਬੱਚਿਆਂ ਦੇ ਮਨ ਆਪਾਂ ਦੇਖੇਗੇ ਨਤੀਜਾ, ਯੂਨੀਵਰਸਿਟੀ ਦੇ ਬੱਚਿਆਂ ਤੇ ਜਾ ਕੇ ਗੋਲੀ ਚਲਾ ਦਿੱਤੀ ਸੀ ਇੱਕ ਬੰਦੇ ਨੇ, ਇੱਕ ਸਿਰਫਰੇ ਨੇ, ਇਹਨਾਂ ਦੇ ਬੰਦਾ ਚ ਮੁੜ ਕੇ ਉਹਨੂੰ ਇਹਨਾਂ ਨੇ ਪਾਰਟੀ ਵੀ ਜੁਆਇਨ ਕਰਵਾ ਦਿੱਤੀ, ਰੌਲਾ ਪਿਆ, ਫਿਰ ਮੁੜ ਕੇ ਕੱਢ ਦਿੱਤਾ। ਸੋ ਇਹਨਾਂ ਲੋਕਾਂ ਦੇ ਮਨਾਂ 'ਚ ਜਿਹੜਾ ਨੌਕਰੀ ਦੀ ਥਾਂ ਤੇ ਉਹਨਾਂ ਨੂੰ ਜਿਹੜਾ ਜ਼ਹਿਰ ਦਿੱਤਾ ਜਾ ਰਿਹਾ ਉਹ ਕਿਤੇ ਨਾ ਕਿਤੇ ਨਿਕਲ ਰਹੀਆਂ ਹੋਰ ਵੀ, ਤੇ ਉਹ ਟਵਿੱਟਰ ਤੇ ਬਹਿ ਕੇ ਕੱਢੀ ਜਾਣਗੇ ਕਿਸੇ ਧਰਮ ਪ੍ਰਤੀ, ਕਿਸੇ ਵਿਅਕਤੀ ਪ੍ਰਤੀ। ਸੋ ਇਹ ਚੀਜ਼ਾਂ ਇਹ ਥੱਲਣ ਦੀ ਲੋੜ ਆ, ਨਹੀਂ ਕਿ ਖਤਮ ਹੋ ਜੂ ਸਾਰਾ ਕੁਛ। ਇਸ ਮੁਲਕ ਦਾ ਜਿਹੜਾ ਕਹਿ ਲਓ ਕਿ ਵੰਨ ਸਵੰਨਾ, ਜੋ ਵੰਨ ਸਵੰਨਤਾ, ਜੋ ਇੱਕ ਮੈਂ ਕਹੂੰਗਾ ਕਿ ਬਹੁਤ ਅਵੱਲਾ ਜਿਹਾ ਇੱਕ ਰੰਗ ਹੈ, ਉਸ ਅਵੱਲੇ ਜਿਹੇ ਰੰਗ ਨੂੰ ਇਹਨਾਂ ਦੀ ਨਜ਼ਰ ਲੱਗ ਜਾਏਗੀ। ਜੀ। ਤੇ ਇਕਾਨਮੀ ਦਾ ਕੀ ਹਾਲ ਆ? ਕਰੋੜਾਂ ਲੋਕਾਂ ਨੇ ਕਿਹਾ ਕਿ ਉਹਨਾਂ ਦੀ ਆਮਦਨ ਘਟ ਗਈ ਹੈ। ਹਾਂਜੀ, ਲੋਕ ਤੇ ਕਹਿੰਦੇ ਸੀਗੇ, ਹੁਣ ਰਿਪੋਰਟਾਂ ਕਹਿ ਰਹੀਆਂ ਨੇ। ਦੇਖੋ ਵਧੀਆ ਗੱਲ ਇਹ ਹੈ ਕਿ ਚਲੋ ਅਸੀਂ ਘੱਟੋ ਘੱਟ ਇਕੋਨਮੀ ਤੇ ਜ਼ਰੂਰ ਗੱਲ ਕਰਦੇ ਹਾਂ, ਜਿਹੜੀ ਕਿ ਹਰੇਕ ਬੰਦੇ ਦੇ ਨਾਲ ਜੁੜਦੀ ਹੈ। ਮੈਂ ਹਮੇਸ਼ਾ ਕਹਿੰਦਾ ਕਿ ਦੇਖੋ, ਚਾਹੇ ਤੁਸੀਂ ਕਿਸਾਨ ਹੋ, ਮਜ਼ਦੂਰ ਹੋ, ਜੇ ਤੁਹਾਨੂੰ ਇਕੋਨਮੀ ਦੀ ਸਮਝ ਨਹੀਂ ਹੈ ਤਾਂ ਫਿਰ ਕੱਖ ਨਹੀਂ ਜੇ ਹੋਣਾ, ਕੁਛ ਨਹੀਂ ਜੇ ਹੋਣਾ। ਤਾਂ ਘੱਟੋ ਘੱਟ ਤੁਹਾਨੂੰ ਇਕੋਨਮੀ ਸਮਝਣੀ ਪਵੇਗੀ, ਤਾਂ ਕਿ ਸਿਆਸੀ ਮੁੱਦੇ ਦੇ ਵਿੱਚ, ਵੈਸੇ ਐਸੀ ਨਵਜੋਤ ਸਿੰਘ ਸਿੱਧੂ ਨੇ ਚੰਗਾ ਇਕੋਨਮੀ ਤੇ ਰਾਜਨੀਤਿਕ ਰਗੜਾ ਲਾਇਆ। ਮੈਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ, ਪਹਿਲਾ ਬੰਦਾ ਦੇਖਿਆ ਆਪਣੀ ਸੰਭਾਲਾ 'ਚ ਜਿਹੜਾ ਇਕੋਨਮੀ ਦੀ ਗੱਲ ਕਰ ਰਿਹਾ ਵਾ, ਤੇ ਉਮੀਦ ਕਰਦੇ ਹਾਂ ਕਿ ਦੂਸਰੇ ਵੀ ਇਹਦੇ ਤੇ ਡਿਬੇਟ ਕਰਨਗੇ। ਖੈਰ ਦੇਖੋ, ਜਿਹੜੀ ਪੈਰਿਸ ਦੇ ਵਿੱਚ ਵਰਲਡ ਇਨਇਕੁਐਲਿਟੀ ਲੈਬ ਆ, ਉਹਦੀ ਇੱਕ ਆਈ ਹੈ ਰਿਪੋਰਟ ਹੁਣ 2022 ਦੀ ਹੈ, ਵੈਸੇ ਮਤਲਬ ਕਿ ਕੀ ਖਤਮ ਹੋ ਗਿਆ। ਤਾਂ ਜਿਹੜੀ ਕਹਿ ਲਓ ਦੁਨੀਆ ਦੀ ਸੰਸਾਰ ਪੱਧਰ ਦੀ ਜਿਹੜੀ ਨਾ ਬਰੋਬਰਤਾ, ਜਿਹਨੂੰ ਨਾ ਬਰੋਬਰਤਾ ਸਮਾਪਨ ਕਹਾਂਗੇ, ਉਹਦੀ ਰਿਪੋਰਟ ਜਿਹੜੀ ਹੈ ਜਾਰੀ ਕੀਤੀ ਗਈ ਹੈ। ਉਹ ਮੈਂ ਸੰਖੇਪ ਚ ਦੱਸ ਦੇਣਾ ਕਿਉਂਕਿ ਟਾਈਮ ਆਪਣਾ ਜਿਹੜਾ ਤਕਰੀਬਨ ਖਤਮ ਹੋ ਜਾਂਦਾ। ਭਾਰਤ ਦੇ ਟੌਪ 10% ਅਮੀਰ ਲੋਕਾਂ ਦੇ ਕੋਲ 2021 ਵਿੱਚ ਕਹਿ ਲਓ ਕਿ 11,65,520 ਰੁਪਏ ਦੀ ਔਸਤ ਕਮਾਈ ਹੈ। ਤੇ ਦੂਜੇ ਪਾਸੇ 50% ਗਰੀਬ ਆਦਮੀ ਵੀ ਦੇਖੋਗੇ ਤਾਂ ਇਸ ਕਲਾਸ ਦੇ ਲੋਕਾਂ ਦੀ ਔਸਤ ਕਮਾਈ ਜਿਹੜੀ ਹੈ ਉਹ ਮਹਿਜ਼ 53,000 ਰਹਿ ਜਾਂਦੀ ਹੈ। ਕਿੱਥੇ 11 ਲੱਖ, ਕਿੱਥੇ 53,000। ਤਾਂ ਇਹ 20 ਗੁਣਾ ਤੋਂ ਵੀ ਕਹਿੰਦੇ ਕਿ ਵੱਧ ਚੌੜੀ ਖਾਈ ਹੈ। ਸੋ ਇਹ ਭਾਰਤ ਦੇ ਟੌਪ ਦੇ ਜਿਹੜੇ 10% ਉਹਨਾਂ ਦੇ ਨਾਲ ਕੰਪੇਅਰ ਕੀਤੇ ਗਏ ਨੇ। ਤੇ ਦੂਜੀ ਗੱਲ ਜਿਹੜੀ ਹੈ ਉਹ ਇਹ ਹੈ ਕਿ 50% ਗਰੀਬ ਲੋਕਾਂ ਦੀ ਜਿਹੜੀ ਆਮਦਨ ਆ 2021 ਦੇ ਵਿੱਚ ਰਾਸ਼ਟਰੀ ਐਵਰੇਜ ਜਿਹੜੀ ਹੈ 2,04,200, ਉਹਦੇ ਤੋਂ ਵੀ ਕਈ ਗੁਣਾ ਘੱਟ ਆ। ਕਰੋੜਾਂ ਲੋਕ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੀ ਉਹ ਵੀ ਆਮਦਨ ਨਹੀਂ ਹੈ ਜਿਹੜੀ ਕਿ ਸਾਡੀ ਐਕਚੁਅਲੀ ਨੈਸ਼ਨਲ ਪਰ ਕੈਪੀਟਾ ਇਨਕਮ ਹੈ। ਅੱਛਾ, ਫਿਰ ਕਹਿੰਦੇ ਆ ਕਿ 65 ਕਰੋੜ ਲੋਕ ਜਿਹੜੇ ਆ ਉਹ ਦੁੱਗਣਾ, ਮਤਲਬ ਕਿ ਉਹਨਾਂ ਤੋਂ ਦੁੱਗਣਾ ਕਮਾ ਰਹੇ ਆ ਕੁਝ % ਲੋਕ। ਅੱਛਾ, ਸਭ ਤੋਂ ਵੱਡੀ ਗੱਲ ਜਿਹੜੀ ਕਹਿ ਰਹੇ ਆ ਇਹ ਪਿਊ ਰਿਸਰਚ ਸੈਂਟਰ ਵਾਲਿਆਂ ਨੇ ਉਸ ਵਿੱਚ ਜੋੜਿਆ ਤੱਥ, ਇਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਇੱਕ ਦਿਨ 'ਚ 150 ਰੁਪਏ ਵੀ ਨਹੀਂ ਕਮਾ ਸਕਦੇ ਇਹੋ ਜਿਹੇ ਬੰਦਿਆਂ ਦੀ ਗਿਣਤੀ ਜਿਹੜੀ ਆ ਬੇਤਹਾਸ਼ਾ ਵੱਧ ਗਈ ਪਿਛਲੇ 1 ਜਾਂ 1.5 ਸਾਲ ਦੇ ਅੰਦਰ। ਮਤਲਬ ਕਿ ਜੋ ਕੋਵਿਡ ਦੀ ਸੈਕੰਡ ਵੇਵ ਸੀ ਜਾਂ ਫਸਟ ਵੇਵ, ਉਸ ਤੋਂ ਬਾਅਦ ਵੱਧਦੇ ਗਏ, ਔਰ 1 ਸਾਲ ਦੇ ਵਿੱਚ ਹੀ ਇਹੋ ਜਿਹੇ ਬੰਦਿਆਂ ਦੀ ਜਿਨ੍ਹਾਂ ਦੀ ਇਨਕਮ 150 ਤੋਂ ਘੱਟ ਹੈ ਉਹਨਾਂ ਦੀ ਗਿਣਤੀ ਹੋ ਗਈ 6 ਕਰੋੜ। 6 ਕਰੋੜ ਵੱਧ ਗਈ, ਮਤਲਬ ਕਿ 6 ਕਰੋੜ ਹੋਰ ਵੱਧ ਗਈ, ਤੇ ਕੁੱਲ ਇਹ ਜਿਹੜੀ ਗਿਣਤੀ ਸੀ ਇਹ ਪਹੁੰਚ ਗਈ 13.4 ਕਰੋੜ, ਮਤਲਬ ਕਿ 13 ਕਰੋੜ 40 ਲੱਖ। 1974 ਤੋਂ ਬਾਅਦ
ਪਹਿਲੀ ਵਾਰ ਨਾ ਸਿਰਫ ਗਰੀਬਾਂ ਦੀ ਇਹ ਸੰਖਿਆ ਇੰਨੀ ਜ਼ਿਆਦਾ ਹੋਈ ਹੈ, ਬਲਕਿ 45 ਸਾਲ ਬਾਅਦ ਫਿਰ ਤੋਂ ਮਾਸ ਸਿਕਿਉਰਿਟੀ ਵਾਲਾ ਦੇਸ਼ ਬਣ ਗਿਆ। ਰਿਕਾਰਡ ਟੁੱਟ ਗਏ ਹਨ। ਹਾਲੇ ਕਹਿੰਦੇ ਜੀ ਮੋਦੀ ਹੈ ਤਾਂ ਮੁਮਕਿਨ ਹੈ। ਸੋ ਇਹ ਸਾਰਾ ਕੁਛ ਹੈ ਜਿਹੜਾ ਚੱਲ ਰਿਹਾ ਜੀ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਵੱਡੀ ਸੰਖਿਆ ਦੇ ਵਿੱਚ ਜਿਹੜੇ ਮਿਡਲ ਕਲਾਸ ਦੇ ਵਿੱਚ ਲੋਕ ਸਨ, ਉਹ ਗਰੀਬ ਕਲਾਸ ਦੇ ਵਿੱਚ ਤਬਦੀਲ ਹੋ ਗਏ। ਮੋਦੀ ਹੈ ਤਾਂ ਮੁਮਕਿਨ ਹੈ। ਬਿਲਕੁਲ ਜੀ, ਜਿੱਥੇ ਮੋਦੀ ਲੈ ਗਿਆ ਕੰਟਰੀ ਨੂੰ ਕੋਈ ਨਹੀਂ ਸੀ ਲਿਜਾ ਸਕਦਾ। ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਸ਼ੁਕਰੀਆ ਜੀ। ਅਤੇ ਸਰੋਤੇ ਇਹ ਸਨ ਮਿੰਟੂ ਜੀ ਜੋ ਦੱਸਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।